ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ, ਫੇਸਬੁੱਕ ਦੇ ਦੇਖ ਰਹੇ ਹੋ, ਘਰਾਂ 'ਚ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 4 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਤੋਂ, ਜਿਨ੍ਹਾਂ ਦਾ ਆਫਿਸ ਪਿਛਲੇ ਲੰਮੇ ਸਮੇਂ ਤੋਂ ਇੱਥੇ ਚੱਲ ਰਿਹਾ ਹੈ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਹਰ ਇੱਕ ਤਰੀਕੇ ਦੀ। ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਤੂ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਜਿਹੜੀ ਖੋਲ੍ਹ ਦਿੱਤੀ ਹੈ। ਇਹਨਾਂ ਦੇ ਕੋਲੋਂ ਤੁਸੀਂ ਸਾਰੀਆਂ ਹੀ ਕੰਪਨੀਆਂ ਦੇ ਜਿਹੜੇ ਆ ਡਰਾਈ ਵੈਨਸ, ਰੀਫਰਸ ਜਿਹੜੇ ਉਹ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ, ਉਹਨਾਂ ਦੇ ਨਾਲ ਗੱਲ ਕਰਨ ਲਈ ਕਾਲ ਕਰੋ 909-786-8000 8909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਦੇ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ ਨੈਂਸੀ ਪਲੋਸੀ ਹੈਗੇ ਆ, ਹੁਣ ਹਾਊਸ ਸਪੀਕਰ ਹੈਗੇ ਆ, ਉਹਨਾਂ ਨੇ ਅੱਜ ਕਿਹਾ ਵੀ ਜਿਹੜੀ ਵਾਲ ਹੈਗੀ ਆ ਮੈਕਸੀਕੋ ਅਤੇ USA ਦੇ ਵਿੱਚ, ਜਿਹਨੂੰ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਆ ਵੀ ਵਾਲ ਬਣਨੀ ਆ, ਉਹਦੇ ਲਈ ਇੱਕ ਵੀ ਪੈਸਾ ਦਿੱਤਾ ਨਹੀਂ ਜਾਊਗਾ। ਅਤੇ ਦੂਸਰੇ ਪਾਸੇ ਅੱਜ ਕਾਫੀ ਕੰਟਰੋਵਰਸੀ ਬਣੀ ਹੋਈ ਆ। ਇੱਕ ਨਵੀਂ ਇਲੈਕਟਡ ਰਸ਼ੀਦਾ ਤਲੈਬ, ਇਹ ਜਿਹੜੀ ਹੈਗੀ ਆ ਮੁਸਲਿਮ ਕਾਂਗਰਸ ਵੂਮਨ ਹੈਗੀ ਆ, ਜਿਸ ਨੇ ਜਿਹੜਾ ਇੱਕ ਬਿਆਨ ਦਿੱਤਾ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਕਾਫੀ ਵੀ ਅਸੀਂ ਉਹਨੂੰ ਇੰਪੀਚ ਵੀ ਕਰਾਂਗੇ, ਲੈਂਗੁਏਜ ਗਲਤ ਵਰਤੀ, ਅਤੇ ਉਹਦਾ ਜਿਹੜਾ ਰੌਲਾ ਰੱਪਾ ਬਹੁਤ ਪਿਆ ਹੋਇਆ। ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਨੈਂਸੀ ਪਲੋਸੀ ਆ, ਉਹਨਾਂ ਨੇ ਕਿਹਾ ਵੀ ਈਵਨ ਦੋ ਉਹ ਮੇਰੀ ਪਾਰਟੀ ਦੀ ਮੈਂਬਰ ਹੈਗੀ ਆ, ਕਾਂਗਰਸ ਵੂਮਨ, ਮੈਂ ਉਹਦੀ ਲੈਂਗੁਏਜ ਨੂੰ ਮੈਂ ਨਹੀਂ ਵਰਤੂੰਗੀ, ਪਰ ਜੇ ਉਹਨੂੰ ਵਰਤਿਆ ਤਾਂ ਉਹਦੇ ਬਾਰੇ ਮੈਂ ਕੁਛ ਕਹਿਣਾ ਨਹੀਂ ਚਾਹੁੰਦੀ। ਸੋ ਉਸ ਨੂੰ ਕੰਡਮ ਵੀ ਨਹੀਂ ਕੀਤਾ। ਸੋ ਇਹ ਜਿਹੜਾ ਆ ਅੱਜ ਸਵੇਰ ਦੀ ਜਿਹੜੀ ਖਬਰ ਆ ਉੱਥੋਂ ਆ ਰਹੀ ਹੈਗੀ ਆ। ਬਿਲਕੁਲ, ਜਿੱਦਾਂ ਆਪਣੇ ਕਰਦੇ ਆ ਸਾਰੇ ਜਾਣੇ, ਅੱਜ ਕੱਲ੍ਹ ਸਿਆਸਤ ਦਾ ਦੌਰ ਆ ਅਤੇ ਬਹੁਤ ਜ਼ਿਆਦਾ ਗਿਰਾਵਟ ਜਿਹੜੀ ਇੱਥੇ ਹੋਈ ਆ। ਉੱਧਰੋਂ ਰਾਸ਼ਟਰਪਤੀ ਗਾਲਾਂ ਕੱਢ ਲੈਂਦੇ ਨੇ ਅਤੇ ਇੱਧਰੋਂ ਜਿਹੜੇ ਹੁਣ ਓਪੋਜੀਸ਼ਨ ਪਾਰਟੀ ਵਾਲੇ ਵੀ ਉਹੀ ਕੁਛ ਜਿਹੜਾ ਕਰ ਰਹੇ ਨੇ। ਇਹ ਸੁਧਾਰਤ ਘੱਟ ਅਤੇ ਗਿਰਾਵਟ ਵਾਲੇ ਪਾਸੇ ਨੂੰ ਜਿਹੜਾ ਕੰਮ ਆ ਉਹ ਵੱਧਦਾ ਜਾ ਰਿਹਾ। ਇੰਪੀਚਮੈਂਟ ਦੇ ਉੱਤੇ ਦੇਖਦੇ ਹਾਂ ਕੀ ਬਣਦਾ ਆ। ਅਜੇ ਇਹਨਾਂ ਦੇ ਕਿਉਂਕਿ ਮਾੜੀ ਜਿਹੀ ਮੈਜੋਰਟੀ ਆ ਇਹਨਾਂ ਕੋਲ, ਸਿਰਫ ਹਾਊਸ ਦੇ ਵਿੱਚ, ਸੈਨੇਟ ਵਿੱਚ ਤਾਂ ਮੈਜੋਰਟੀ ਇਹਨਾਂ ਦੇ ਕੋਲ ਬਿਲਕੁਲ ਵੀ ਹੈ ਨਹੀਂ ਆ। ਸੋ ਜੇ ਇੰਪੀਚ ਕਰਨ ਦੀ ਸੋਚਣਗੇ ਵੀ ਤਾਂ ਸਿਆਸੀ ਇੱਕ ਹਿਸਾਬ ਨਾਲ ਸੁਸਾਈਡ ਵਾਲੀ ਆਤਮ ਹੱਤਿਆ, ਸਿਆਸੀ ਆਤਮ ਹੱਤਿਆ ਵਾਲੀ ਗੱਲ ਜਿਹੜੀ ਇਹਨਾਂ ਦੀ ਹੋਊਗੀ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਪਰ ਰਾਈਟ ਨਾਓ ਜਿਹੜੇ ਡੈਮੋਕ੍ਰੇਟ ਨਵੇਂ ਆਏ ਨੇ ਹਾਊਸ ਦੇ ਵਿੱਚ, ਉਹਨਾਂ ਦੀ ਇਹ ਟਰਾਈ ਹੈਗੀ ਆ ਵੀ ਜਿਹੜਾ ਇਸ ਨੂੰ ਕਿੱਦਾਂ ਖੋਲ੍ਹਿਆ ਜਾਵੇ, ਜਿਹੜੀ ਗੌਰਮੈਂਟ ਸ਼ਟਡਾਊਨ ਆ ਉਸ ਨੂੰ ਦੁਬਾਰਾ ਰੀਓਪਨ ਕਿੱਦਾਂ ਕੀਤਾ ਜਾਵੇ। ਸੋ ਬਿਲਕੁਲ ਇੱਕ ਨਵੀਂ ਇਲੈਕਟਡ ਕਾਂਗਰਸ ਵੂਮਨ ਵੱਲੋਂ ਇੱਦਾਂ ਦੇ ਸ਼ਬਦ ਬੋਲਣੇ ਮੇਰੇ ਹਿਸਾਬ ਨਾਲ ਠੀਕ ਨਹੀਂ, ਕਿਉਂਕਿ ਉਹ ਵੀ ਮੁਸਲਿਮ, ਕਿਉਂਕਿ ਜਿਹੜਾ ਮਾਹੌਲ ਹੁਣ ਚੱਲ ਰਿਹਾ ਹੈਗਾ USA ਦੇ ਵਿੱਚ ਐਂਟੀ ਇਮੀਗ੍ਰੈਂਟ ਮਾਹੌਲ ਚੱਲ ਰਿਹਾ, ਅਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਸਪੋਰਟਰਸ ਵੀ ਹੈਗੇ ਆ, ਸੋ ਉਹ ਜਿਹੜੇ ਆ ਫਿਰ ਰਿਐਕਟ ਕਰੂਗੇ, ਉਹਦਾ ਜਿਹੜਾ ਆ ਅਸਰ ਪੈ ਸਕਦਾ। ਸੋ ਬਹੁਤ ਸਾਰੇ ਤੁਹਾਨੂੰ ਇਹ ਲੱਗਦਾ ਵੀ ਉਹ ਕੁੱਟਮਾਰ ਹੋਊਗੀ ਜਾਂ ਕੀ ਤੁਹਾਡੇ ਹਿਸਾਬ ਨਾਲ? ਨਹੀਂ, ਕਿੱਦਾਂ ਮਾਹੌਲ ਤਾਂ ਖਰਾਬ ਹੋ ਸਕਦਾ ਨਾ। ਮਤਲਬ ਮਾਹੌਲ ਇਹ ਆ ਵੀ ਦੇਖੋ, ਇੱਕ ਮੁਸਲਮਾਨ ਕਾਂਗਰਸ ਵੂਮਨ ਆ, ਹਜੇ ਪਹਿਲੇ ਦਿਨ ਉਹ ਆਫਿਸ ਦੇ ਵਿੱਚ ਗਈ ਆ, ਜਾਂਦੇ ਜਿਹੜੀ ਆ ਹੁਣ ਗਾਲ ਕੱਢ ਕੇ ਪ੍ਰੈਜ਼ੀਡੈਂਟ ਟਰੰਪ ਨੂੰ ਗੱਲ ਕੀਤੀ ਆ। ਹੁਣ ਪਹਿਲੀ ਗੱਲ ਤਾਂ ਇਹ ਆ ਵੀ ਕਾਂਗਰਸ ਵੂਮਨ ਜਿਹੜੀ ਇਲੈਕਟਡ ਆ, ਉਹ ਗਾਲ ਕੱਢ ਕੇ ਪ੍ਰੈਜ਼ੀਡੈਂਟ ਨੂੰ ਗੱਲ ਕਰੇ, ਉਹ ਬੜੀ ਮਾੜੀ ਗੱਲ ਆ। ਸੋ ਉਹਦੇ ਸੰਬੰਧ ਦੇ ਵਿੱਚ ਸੋ ਇਹ ਗੱਲ ਹੈ ਵੀ ਇਹਨਾਂ ਵੀ ਪ੍ਰੈਜ਼ੀਡੈਂਟ ਟਰੰਪ ਸਹੀ ਬੋਲਦਾ। ਗੱਲ ਇਹ ਆ ਵੀ ਨਵੀਂ ਇਲੈਕਟਡ ਮੁਸਲਿਮ ਕਾਂਗਰਸ ਵੂਮਨ ਆ, ਸੋ ਉਹਦੇ ਨਾਲ ਕੀ ਅਸਰ ਹੋਣਾ ਆ? ਮਿਨੋਰਟੀਜ਼ ਦੇ ਉੱਤੇ ਬਹੁਤ ਅਸਰ ਹੋਊਗਾ। ਲੋਕ ਕਹੂਗੇ ਵੀ ਦੇਖੋ ਇਹ ਆਹ ਗੰਦ ਪਾ ਰਹੇ ਆ, ਠੀਕ ਆ ਕਿ ਨਹੀਂ? ਤੇ ਜਦੋਂ ਗੱਲ ਇਹ ਆ ਵੀ ਜਦੋਂ ਰਾਸ਼ਟਰਪਤੀ ਖੁਦ ਇਹ ਕਰਦੇ ਆ ਤੇ ਜਦੋਂ ਕੋਈ ਹੋਰ ਕਰਦਾ ਤੇ ਇਹ ਚੀਜ਼
ਇੰਸਟੈਡ ਆਫ ਵੀ ਇਹਨਾਂ ਨੂੰ ਕਹੇ ਬੰਦਿਆਂ ਨੂੰ ਪਹਿਲਾਂ ਰਾਸ਼ਟਰਪਤੀ ਨੂੰ ਰੋਕਣਾ ਚਾਹੀਦਾ ਆ ਵੀ ਤੁਸੀਂ ਕਿਉਂ ਗਾਲਾਂ ਕੱਢ ਕੇ ਇੱਦਾਂ ਕਰਦੇ ਹੋ, ਵੀ ਉਹ ਕਿੱਦਾਂ ਦੀ ਆਪ ਭਾਸ਼ਾ ਜਿਹੜੀ ਵਰਤਦੇ ਆ। ਜਦੋਂ ਉੱਦਾਂ ਦੀ ਭਾਸ਼ਾ ਕਿਸੇ ਹੋਰ ਨੇ ਵਰਤੀ ਆ ਤਾਂ ਫਿਰ ਤਕਲੀਫ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਆ। ਮੈਂ ਇਹ ਨਹੀਂ ਕਹਿੰਦਾ ਵੀ ਉਹਨੇ ਜਿਹੜਾ ਕੀਤਾ ਠੀਕ ਆ, ਗੱਲ ਇਹ ਆ ਵੀ ਦੋਨੋਂ ਪਾਸੇ ਗਲਤੀ ਆ ਗਾ। ਇਹ ਜਿਹੜਾ ਮਿਆਰ ਆ ਸਿਆਸਤ ਦਾ ਬਹੁਤ ਜ਼ਿਆਦਾ ਜਿਹੜਾ ਗਿਰਾਵਟ ਵੱਲ ਨੂੰ ਜਾ ਰਿਹਾ। ਇੰਸਟੈਡ ਆਫ ਇਕੱਲੇ ਇਸ ਬੀਬੀ ਨੂੰ ਕਿਹਾ ਜਾਵੇ, ਰਾਸ਼ਟਰਪਤੀ ਨੂੰ ਇਹ ਕਹਿਣਾ ਚਾਹੀਦਾ ਆ ਵੀ ਜਾਂ ਫਿਰ ਇਹ ਤੁਸੀਂ ਮੰਨ ਚੁੱਕੇ ਹੋ ਵੀ ਉਹਨਾਂ ਦੀ ਭਾਸ਼ਾ ਦੇ ਵਿੱਚ ਕੋਈ ਸੁਧਾਰ ਜਿਹੜਾ ਆ ਉਹ ਹੋ ਨਹੀਂ ਸਕਦਾ। ਆਈ ਥਿੰਕ ਇੱਥੇ ਚੀਜ਼ ਗਲਤੀ ਆ ਵੀ ਇਹ ਮੰਨ ਲੈਣਾ ਵੀ ਜੋ ਰਾਸ਼ਟਰਪਤੀ ਨੇ ਕਿਹਾ ਦੈਟ ਇਜ਼ ਓਕੇ, ਚਾਹੇ ਉਹ ਮੈਜੋਰਟੀ ਦੇ ਵਿੱਚ ਆ ਚਾਹੇ ਉਹ ਮਾਈਨੋਰਟੀ ਦਾ ਆ, ਡਜ਼ ਨਾਟ ਮੈਟਰ। ਜੇ ਉਹ ਗਲਤ ਆ ਤਾਂ ਉਸ ਨੂੰ ਗਲਤ ਜਿਹੜਾ ਕਹਿਣਾ ਚਾਹੀਦਾ ਆ। ਇਹ ਬੀਬੀ ਨੇ ਕਿਹਾ ਆ ਇਹ ਵੀ ਟੋਟਲੀ ਗਲਤ ਆ, ਗਾਲ ਨਹੀਂ ਕੱਢਣੀ ਚਾਹੀਦੀ। ਆਪਣੀ ਭਾਸ਼ਾ ਨੂੰ ਜਿਹੜਾ ਸੱਭਿਅਕ ਰੱਖਣ ਦੀ ਜ਼ਰੂਰਤ ਆ, ਕਿਉਂਕਿ ਇਹ ਗੱਲ ਡੈਫੀਨੇਟਲੀ ਹੈਗੀ ਆ ਵੀ ਇਹਨਾਂ ਨੂੰ ਦੇਖ ਕੇ ਜਿਹੜੇ ਉਹਨਾਂ ਦੇ ਦੋਨੋਂ ਪਾਸੇ ਦੇ ਸਪੋਰਟਰਸ ਆ ਇੱਕ ਦੂਜੇ ਦੇ ਨਾਲ ਗਾਲੋਂ ਗਾਲੀ ਹੋਣਗੇ। ਇਹ ਜਿਹੜੀ ਦਰਾਰ ਆ ਦੋਨਾਂ ਪਾਰਟੀਆਂ ਦੀ ਆਪਸ ਦੇ ਵਿੱਚ ਸਪੋਰਟਰ ਦੀ ਜਿਹੜੀ ਉਹ ਵਧੂਗੀ, ਉਹ ਇੱਕ ਚੰਗੀ ਗੱਲ ਨਹੀਂ ਹੈਗੀ। ਇਸ ਨੂੰ ਸੁਲਝਾਉਣਾ ਆ, ਨਾ ਕਿ ਇਹ ਚੀਜ਼ ਦੇ ਵਿੱਚ ਡਰਾਵਾ ਪਾ ਕੇ ਇਹ ਕਹਿਣਾ ਵੀ ਉਹ ਮਾਈਨੋਰਟੀ ਦੀ ਆ ਅਤੇ ਇੱਦਾਂ ਬੋਲਦੀ ਆ ਅਤੇ ਉਹਦੇ ਨਾਲ ਚੀਜ਼ਾਂ ਦੇ ਨਾਲ ਨੁਕਸਾਨ ਹੋਊਗਾ। ਵੇ ਇਹ ਕੋਈ ਠੀਕ ਗੱਲ ਨਹੀਂ ਆ। ਇੰਸਟੈਡ ਆਫ ਇਹ ਕਹਿਣਾ ਚਾਹੀਦਾ ਵੀ ਰਾਸ਼ਟਰਪਤੀ ਨੂੰ ਆਪਣੀ ਭਾਸ਼ਾ ਦੇ ਵਿੱਚ ਸੁਧਾਰ ਕਰਨ ਅਤੇ ਉਹਨਾਂ ਨੂੰ ਦੇਖ ਕੇ ਬਾਕੀ ਵੀ ਜਿਹੜੇ ਆ ਉਹ ਸੁਧਾਰ ਕਰਨ, ਕਿਉਂਕਿ ਉਹਨਾਂ ਤੋਂ ਉੱਚਾ ਲੈਵਲ ਤਾਂ ਰਾਈਟ ਨਾਓ ਕੋਈ ਹੈਗਾ ਨਹੀਂ। ਉਹਨਾਂ ਤੋਂ ਉੱਚੀ ਪਦਵੀ ਤਾਂ ਅਮਰੀਕਾ ਦੇ ਵਿੱਚ ਰਾਈਟ ਨਾਓ ਰਾਸ਼ਟਰਪਤੀ ਦੇ ਉੱਤੇ ਕੋਈ ਨਹੀਂ ਹੈਗੀ। ਸੋ ਇਹਦੇ ਵਿੱਚ ਸੁਧਾਰ ਦੀ ਜ਼ਰੂਰਤ ਆ, ਨਾ ਕਿ ਇੱਕ ਦੂਜੇ ਦੇ ਉੱਤੇ ਫਿੰਗਰ ਬਲੇਮ ਕਰਨ ਦੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪਾਵਲ ਹੈਗੇ ਆ ਉਹਨਾਂ ਨੂੰ ਉਹ ਕਹਿੰਦੇ ਵੀ ਜਿਹੜੀ ਆ ਫੈਡ ਆ ਉਹ ਪ੍ਰੀਪੇਅਰਡ ਹੈਗੀ ਆ ਜਿਹੜਾ ਇਕਨੋਮਿਕ ਡਾਟਾ ਆ ਉਹਦੇ ਵਿੱਚ ਚੇਂਜ ਕਰਨ ਦੇ ਲਈ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਸਮੇਂ ਤੋਂ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ ਜਿਹੜੇ ਉਹਦੇ ਚੇਅਰਮੈਨ ਜਰੋਮੀ ਐਚ ਪਾਵਲ, ਉਹਦੇ ਵਿੱਚ ਜਿਹੜੀ ਆ ਉਹਨਾਂ ਦੇ ਅਗੇਂਸਟ ਰਿਫਟ ਚੱਲ ਰਹੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ, ਕਿਉਂਕਿ ਉਹਨਾਂ ਨੇ ਜਿਹੜਾ ਇੰਟਰਸਟ ਰੇਟ ਆ ਪਿਛਲੀ ਵਾਰੀ 3 ਵਾਰੀ ਇਨਕਰੀਜ਼ ਕੀਤਾ ਅਤੇ ਆਉਣ ਵਾਲੇ ਸਮੇਂ 'ਚ ਵੀ ਕਹਿੰਦੇ ਵੀ ਹੋ ਸਕਦਾ 2 ਵਾਰੀ ਇਨਕਰੀਜ਼ ਹੋਵੇ। ਪਰ ਜਿਹੜੀ ਇਕੋਨਮੀ ਆ ਉਹ ਸਟਰੋਂਗ ਚੱਲ ਰਹੀ ਆ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਸੋਚ ਰਿਹਾ ਵੀ ਸ਼ਾਇਦ ਇਕੋਨਮੀ ਨੂੰ ਸਲੋ ਕਰਨ ਲਈ ਕੀਤਾ ਜਾ ਰਿਹਾ ਹੈਗਾ। ਪਰ ਜੇ ਦਸੰਬਰ ਦੀ ਗੱਲ ਕਰੀਏ, ਜਿਹੜੇ ਦਸੰਬਰ ਦੇ ਵਿੱਚ 3,12,000 ਜੋਬਸ ਜਿਹੜੀਆਂ ਆ ਉਹ ਕ੍ਰੀਏਟ ਹੋਈਆਂ ਹੈਗੀਆਂ ਆ। ਹੁਣ ਜਿਹੜੇ ਮਿਸਟਰ ਪਾਵਲ ਹੈਗੇ ਆ, ਜਰੋਮੀ ਪਾਵਲ, ਜਿਹੜੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ, ਉਹ ਅਟਲਾਂਟਾ ਦੇ ਵਿੱਚ ਕਹਿੰਦੇ ਜੇ ਇੱਕ ਇਕਨੋਮਿਕ ਕਾਨਫਰੰਸ ਜਿਹੜੀ ਹੋ ਰਹੀ ਆ ਉੱਥੇ ਲੈਕਚਰ ਦੇਣ ਜਾ ਰਹੇ ਆ। ਉਹਦੇ ਵਿੱਚ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫੈਡਰਲ ਰਿਜ਼ਰਵ ਬੋਰਡ ਆ 2019 ਦੇ ਵਿੱਚ ਕੀ ਕਰੂਗਾ ਉਹਦੇ ਬਾਰੇ ਜਿਹੜਾ ਉਹ ਡਿਸਕਸ ਕਰਨਗੇ। ਪਰ ਕਹਿੰਦੇ ਲੱਗਦਾ ਆ ਵੀ 2019 ਦੇ ਵਿੱਚ ਘੱਟੋ ਘੱਟ 2 ਵਾਰੀ ਜਿਹੜਾ ਆ ਇੰਟਰਸਟ ਰੇਟ ਇਨਕਰੀਜ਼ ਕੀਤਾ ਜਾਊਗਾ। ਜੀ ਅੱਜ ਜਿਹੜੀ ਸਟਾਕ ਮਾਰਕੀਟ ਆ ਮੁੜ ਕੇ ਤਾਂ ਦੇ ਵੱਲ ਨੂੰ ਗਈ ਹੈ, ਕਿਉਂਕਿ ਅੱਜ ਜਿਹੜੀ ਅਨਇੰਪਲੋਇਮੈਂਟ ਦੇ ਜਿਹੜੇ ਨਵੇਂ ਨੰਬਰ ਆਏ ਆ ਅਤੇ ਜਿਹੜੀਆਂ ਜੋਬਸ ਦੇ ਨਵੇਂ ਨੰਬਰ ਆਏ ਆ, ਜਿਸ ਦੇ ਵਿੱਚ 3,12,000 ਨਵੀਆਂ ਜੋਬਾਂ ਜਿਹੜੀਆਂ ਦਸੰਬਰ ਦੇ ਵਿੱਚ ਉਹ ਆਈਆਂ ਨੇ, ਉਹ ਨਵੀਆਂ ਕ੍ਰੀਏਟ ਹੋਈਆਂ ਨੇ ਅਤੇ ਇਹਦੇ ਕਰਕੇ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਪੋਜ਼ੀਟਿਵ ਰੁੱਖ ਜਿਹੜਾ ਦੇਖਿਆ ਗਿਆ ਆ। ਕੱਲ੍ਹ ਸਟਾਕ ਮਾਰਕੀਟ ਜਿਹੜੀ ਆ ਕਾਫੀ ਜਿਹੜੀ ਡਾਊਨ ਗਈ ਸੀ, ਪਰ ਰਾਈਟ ਨਾਓ 750 ਪੁਆਇੰਟ ਜਿਹੜੀ ਆ ਉੱਤੇ ਹੋ ਕੇ ਜਿਹੜੀ ਉਹ ਚੱਲ ਰਹੀ ਆ। ਸੋ ਮਾਰਕੀਟ ਨੇ ਮੁੜ ਕੇ ਨਵੇਂ ਸਾਲ ਦੇ ਜਿਹੜੇ 2 ਦਿਨ ਲਗਾਤਾਰ ਗਿਰਾਵਟ ਤੋਂ ਬਾਅਦ ਦੇ ਵਿੱਚ ਜਿਹੜੀ ਆ ਉਹ ਪੋਜ਼ੀਟਿਵ ਵਾਲੇ ਪਾਸੇ ਨੂੰ ਪਹੁੰਚੇ ਆ। ਤਕਰੀਬਨ 23,400 ਦੇ ਆંકੜੇ ਦੇ ਉੱਤੇ ਇਸ ਟਾਈਮ ਜਿਹੜਾ ਡਾਓ ਜੋਨਸ ਆ ਉਹ ਚੱਲ ਰਿਹਾ ਆ ਅਤੇ ਨੈਸਡੈਕ ਦੇ ਵਿੱਚ ਵੀ ਜਿਹੜਾ ਵਾਧਾ ਆ ਉਹ ਦੇਖਿਆ ਗਿਆ ਆ। ਕੱਲ੍ਹ ਐਪਲ ਦੀ ਜਿਹੜੀ ਮਾੜੀ ਕੁਆਟਰ ਦੀ ਜਿਹੜੀ ਰਿਪੋਰਟ ਆ ਆਉਣ ਦੇ ਕਰਕੇ ਉਹਨਾਂ ਦੇ ਸ਼ੇਅਰ ਜਿਹੜੇ ਤਕਰੀਬਨ 10% ਡਿੱਗੇ ਸੀ, ਅੱਜ 4% ਜਿਹੜੇ ਉਹ ਫਿਰ ਉੱਤੇ ਨੂੰ ਗਏ ਨੇ। ਜੀ ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਐਲਿਜ਼ਾਬੈਥ ਵਾਰਨ ਆ, ਆਪਾਂ ਅਨਾਊਂਸ ਵੀ ਕੀਤਾ ਸੀ, ਉਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਊਗੀ ਅਤੇ 2020 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ ਡੈਮੋਕ੍ਰੇਟਿਕ ਪਾਰਟੀ ਵੱਲੋਂ। ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਕਾਫੀ ਜਿਹੜੀਆਂ ਕੰਟਰੋਵਰਸੀਜ਼ ਚੱਲਦੀਆਂ ਰਹੀਆਂ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਮੈਂ ਕਿ ਕੁਛ ਕੁ % ਜਿਹੜਾ ਆ ਵੀ ਜਿਹੜੇ ਨੇਟਿਵ ਇੰਡੀਅਨਸ ਆ ਉਹਨੂੰ ਬਿਲੋਂਗ ਕਰਦੀ ਹੈਗੀ ਆ। ਉਹ ਤੋਂ ਬਾਅਦ ਜਿਹੜੇ ਉਹਨਾਂ ਨੇ DNA, ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਰਹੇ ਅਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਗਲਤ ਗੱਲ ਆ। ਅਤੇ ਜਿਹੜਾ DNA ਟੈਸਟ
ਜਿਹੜਾ ਆ ਉਹ ਤੋਂ ਬਾਅਦ ਕੀਤਾ ਗਿਆ। ਸੋ DNA ਟੈਸਟ ਦੇ ਜਿਹੜੇ ਰਿਜ਼ਲਟਸ ਆ ਉਹ ਵੀ ਰਿਲੀਜ਼ ਕੀਤੇ ਗਏ ਵੀ ਉਹਦੀ ਨੇਟਿਵ ਐਨਸੈਸਟਰੀ ਜਿਹੜੀ ਆ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਹੈਗੀ ਆ। ਪਰ ਇਹ ਗੱਲ ਪੱਕੀ ਆ ਵੀ ਆਉਣ ਵਾਲੀ ਜਿਹੜੀ ਇਲੈਕਸ਼ਨ ਆ 2 ਸਾਲਾਂ ਨੂੰ ਜਿਹੜੀ ਹੋਣੀ ਆ ਉਹਦੇ ਵਿੱਚ ਇਹ ਮੁੱਦਾ ਜਿਹੜਾ ਆ ਐਲਿਜ਼ਾਬੈਥ ਵਾਰਨ ਦਾ ਵੀ ਉਹ ਨੇਟਿਵ ਇੰਡੀਅਨਸ ਨੂੰ ਬਿਲੋਂਗ ਕਰਦੀ ਆ ਕਿ ਨਹੀਂ, ਇਹ ਬਣਿਆ ਰਹੇਗਾ ਜੀ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਨਿਊਯਾਰਕ ਦੇ ਵਿੱਚ ਨਵੇਂ ਸਾਲ ਦੇ ਉੱਤੇ ਇੱਕ 6 ਸਾਲਾਂ ਦੀ ਕੁੜੀ ਇੱਕ ਸਟਰੇ ਬੁਲਟ ਦੇ ਕਰਕੇ ਮਾਰੀ ਗਈ ਸੀ। ਉਹਦੇ ਸਿਰ ਦੇ ਵਿੱਚ ਮਾਰੀ ਗਈ ਸੀ, ਉਹਦੇ ਗੋਲੀ ਲੱਗੀ ਸੀਗੀ ਸਿਰ ਦੇ ਵਿੱਚ। ਅਤੇ ਨਿਊਯਾਰਕ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਆ, ਬਹੁਤ ਜਿਹੜੀ ਮਾੜੀ ਘਟਨਾ ਵਾਪਰੀ ਆ। ਵੀ ਕਹਿੰਦੇ ਨਵੇਂ ਸਾਲ ਦੇ ਸਾਰੇ ਜਾਣੇ ਕਰ ਰਹੇ ਸੀਗੇ, ਪਰ ਇੰਜੋਏ ਜਿਹੜਾ ਕਰ ਰਹੇ ਸੀ, ਪਰ ਅਚਾਨਕ ਉੱਥੇ ਜਿਹੜੀ ਇਹ ਘਟਨਾ ਵਾਪਰੀ ਆ। ਅਤੇ ਹੁਣ ਕਹਿੰਦੇ ਆ ਵੀ ਉਹ ਥੋੜ੍ਹਾ ਰਿਕਵਰ ਜਿਹੜੀ ਆ ਉਹ ਕੁੜੀ ਕਰ ਰਹੀ ਆ। ਇਹ ਹੁਣ ਇਸ ਟਾਈਮ ਪੁਲਿਸ ਨੇ ਜਿਹੜਾ ਕਿਹਾ ਵੀ ਇਹ ਪਤਾ ਲਾਉਣਾ ਵੀ ਕਿੱਥੋਂ ਆਈ ਸੀ ਬੁਲਟ, ਇਹ ਕਾਫੀ ਮੁਸ਼ਕਿਲ ਹੋਊਗਾ। ਮਾਫੀ ਚਾਹੁੰਦਾ, ਨਿਊਯਾਰਕ ਨਹੀਂ, ਇਨਫੈਕਟ ਜਿਹੜਾ ਆ ਇਹ ਬੇ ਏਰੀਏ ਦੇ ਵਿੱਚ ਓਕਲੈਂਡ ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ। ਅਤੇ ਓਕਲੈਂਡ ਦੇ ਜਿਹੜੇ ਪੁਲਿਸ ਚੀਫ ਆ ਉਹ ਟਰਾਈ ਕਰ ਰਹੇ ਆ ਪਤਾ ਕਰਨ ਦੀ ਵੀ ਇਹ ਗੋਲੀ ਜਿਹੜੀ ਆਈ ਕਿੱਧਰੋਂ ਆ। ਪਰ ਕਿਉਂਕਿ ਓਕਲੈਂਡ ਦੇ ਵਿੱਚ ਗੋਲੀਆਂ ਆਲਰੇਡੀ ਬਹੁਤ ਜ਼ਿਆਦੀਆਂ ਚੱਲਦੀਆਂ ਆ, ਸੋ ਉਹਦੇ ਕਰਕੇ ਕਹਿੰਦੇ ਵੀ ਪਤਾ ਕਰਨਾ ਕਾਫੀ ਮੁਸ਼ਕਿਲ ਹੋਊਗਾ। ਪਰ ਹੁਣ ਹੌਲੀ ਹੌਲੀ ਉਹ ਰਿਕਵਰ ਕਰ ਰਹੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਹੂਸਟਨ ਦੇ ਵਿੱਚ ਆ ਇੱਕ ਬੰਦੇ ਨੂੰ ਜਿਹੜਾ ਅਰੈਸਟ ਕੀਤਾ ਗਿਆ, ਜਿਸ ਨੇ 3 ਬੱਚਿਆਂ ਨੂੰ ਜਿਹੜਾ ਮਾਰ ਦਿੱਤਾ ਅਪਾਰਟਮੈਂਟ ਦੇ ਵਿੱਚ, ਅਤੇ ਉਹਦੀ ਵਾਈਫ ਜਿਹੜੀ ਆ ਉਹਨੂੰ ਪੂਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਬੱਚਿਆਂ ਦੀ ਉਮਰ ਜਿਹੜੀ ਆ 5 ਸਾਲ, 2 ਸਾਲ ਅਤੇ 1 ਦੀ ਜਿੱਦਾਂ ਕੁਛ ਕੁ ਮਹੀਨੇ ਦੱਸੀ ਗਈ ਆ। ਅਤੇ ਜੁਨੈਦ ਹਸ਼ੀਮ ਮਹਿਮੂਦ ਨਾਮ ਦੇ ਇਸ ਬੰਦੇ ਨੂੰ, ਜੋ ਕਿ 27 ਸਾਲਾਂ ਦਾ ਆ, ਉਸ ਅਪਾਰਟਮੈਂਟ ਕੰਪਲੈਕਸ ਤੋਂ 25 ਮੀਲ ਦੂਰ ਜਿਹੜਾ ਆ ਟੈਕਸਸ ਸਿਟੀ ਪੁਲਿਸ ਨੇ ਅਰੈਸਟ ਕਰ ਲਿਆ ਹੈਗਾ। ਜੀ, ਅਗਲੀ ਖਬਰ ਜਿਹੜੀ ਆ ਰਹੀ ਹੈ, ਇੱਕ ਔਰਤ ਜਿਸ ਦਾ ਮੁੰਡਾ ਇਨਸੂਲਿਨ ਨਾ ਮਿਲਣ ਕਰਕੇ ਉਸ ਦੀ ਮੌਤ ਹੋ ਗਈ ਸੀ। ਨਿਕੋਲ ਸਮਿਥ ਹੋਲਟ 26 ਸਾਲਾਂ ਦਾ ਇਹ ਜਿਹੜਾ ਮੁੰਡਾ ਸੀ, ਮੌਤ ਹੋ ਗਈ ਸੀ। ਹੁਣ ਉਸ ਦੀ ਮਾਂ ਲੜਾਈ ਲੜ ਰਹੀ ਆ ਵੀ ਜਿਹੜੀ ਇਨਸੂਲਿਨ ਆ ਉਸ ਨੂੰ ਅਫੋਰਡੇਬਲ ਬਣਾਇਆ ਜਾਵੇ। ਉਸਦੇ ਮੁੰਡੇ ਨੂੰ ਟਾਈਪ 1 ਉਹ ਡਾਇਬਟੀਜ਼ ਸੀਗੀ, ਅਤੇ ਇਨਸੂਲਿਨ ਜਿਹੜੀ ਆ ਉਸ ਨੂੰ ਉਹ ਖਰੀਦਣੀ ਪੈਂਦੀ ਸੀ। ਐਵਰੀ ਡੇ ਜਿਹੜਾ ਆ ਉਸ ਨੂੰ ਇਨਸੂਲਿਨ ਦਾ ਟੀਕਾ ਜਿਹੜਾ ਉਹ ਲੱਗਦਾ ਸੀ। $1300 ਹਰ ਮਹੀਨੇ ਜਿਹੜਾ ਆ ਇਨਸੂਲਿਨ ਦਾ ਕਹਿੰਦੇ ਉਸ ਦਾ ਖਰਚਾ ਸੀ। ਅਤੇ ਕਹਿੰਦੀ ਵੀ ਮੈਂ ਅਫੋਰਡ ਜਿਹੜਾ ਆ $1300 ਹਰ ਮਹੀਨੇ ਇਨਸੂਲਿਨ ਨੂੰ ਨਹੀਂ ਸੀ ਕਰ ਸਕਦੀ, ਜਿਸ ਕਰਕੇ ਇਨ ਦੀ ਐਂਡ ਜਿਹੜਾ ਆ ਉਸ ਦੇ ਮੁੰਡੇ ਦੀ ਮੌਤ ਹੋ ਗਈ ਆ। ਅਤੇ ਹੁਣ ਇਸ ਟਾਈਮ ਉਹ ਲੜਾਈ ਲੜ ਰਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਇਨਸੂਲਿਨ ਆ ਉਸ ਨੂੰ ਅਫੋਰਡੇਬਲ ਜਿਹੜਾ ਆ ਉਹ ਬਣਾਇਆ ਜਾ ਸਕੇ, ਤਾਂ ਜੋ ਹੋਰ ਲੋਕ ਜਿਹੜੇ ਖਾਸ ਕਰਕੇ ਜਿਨ੍ਹਾਂ ਦੀ ਬਹੁਤੀ ਜ਼ਿਆਦਾ ਇਨਕਮ ਨਹੀਂ ਹੈਗੀ, ਉਹਨਾਂ ਦੇ ਕੋਲ ਅਫੋਰਡ ਜਿਹੜੀ ਆ ਉਹ ਹੋ ਸਕੇ ਵੀ ਇਹ ਇਨਸੂਲਿਨ ਦੇ ਕਰਕੇ ਕਿਸੇ ਦੀ ਮੌਤ ਨਾ ਹੋਵੇ। ਕਿਉਂਕਿ ਇਨਸੂਲਿਨ ਕਾਫੀ ਵੱਡੇ ਪੈਮਾਨੇ ਦੇ ਵਿੱਚ ਸਾਰੇ ਜਗ੍ਹਾ ਹੀ ਜਿਹੜੀ ਅਵੇਲੇਬਲ ਆ, ਪਰ ਆਪਾਂ ਨੂੰ ਪਤਾ ਹੈ ਵੀ ਹੈਲਥ ਕੇਅਰ ਦੇ ਕਾਸਟ ਇੰਨੀ ਕੁ ਜ਼ਿਆਦਾ ਜਿਹੜੇ ਆ ਅਮਰੀਕਾ ਦੇ ਵਿੱਚ ਹੈਗੇ ਨੇ ਵੀ ਬਹੁਤ ਸਾਰੇ ਲੋਕ ਇਸੇ ਕਰਕੇ ਹੀ ਜਿਹੜੇ ਆ ਕਈ ਵਾਰੀ ਦਮ ਤੋੜ ਜਾਂਦੇ ਨੇ ਜਾਂ ਬੈਂਕਰਪਸੀਆਂ ਜਿਹੜੀਆਂ ਉਹ ਕਰ ਜਾਂਦੇ ਨੇ। ਜੀ, ਅਗਲੀ ਖਬਰ ਜਿਹੜੀ ਆ ਉਹ ਫਲੋਰੀਡਾ ਤੋਂ ਆ ਰਹੀ ਆ, ਉਹ ਵੀ ਬੜੀ ਮਾੜੀ ਖਬਰ ਆ। ਫਲੋਰੀਡਾ ਦੇ ਵਿੱਚ ਕਹਿੰਦੇ ਭਈ ਕੁਛ ਲੋਕ ਜਿਹੜੇ ਡਿਜ਼ਨੀ ਵਰਲਡ ਨੂੰ ਦੇਖਣ ਜਾ ਰਹੇ ਸੀ, ਜਿਹਦੇ ਵਿੱਚ 5 ਬੱਚੇ ਵੀ ਸੀ, ਜਦੋਂ ਇੱਕ ਟਰੱਕ ਜਿਹੜਾ ਆ ਉਹਦਾ ਬਹੁਤ ਬੁਰੀ ਤਰ੍ਹਾਂ ਜਿਹੜਾ ਆ 2 ਕਾਰਾਂ ਦੇ ਨਾਲ ਐਕਸੀਡੈਂਟ ਹੋ ਗਿਆ, ਜਿਹਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। 7 ਦੇ ਵਿੱਚੋਂ 5 ਜਿਹੜੇ ਆ ਬਿਲਕੁਲ ਬੱਚੇ ਸੀਗੇ। ਹਾਈਵੇ 75 ਜਿਹੜਾ ਇੰਟਰਸਟੇਟ 75 ਆ, ਨੀਅਰ ਗੇਨਜ਼ਵਿਲ, ਉੱਥੇ ਜਿਹੜਾ ਇਹ ਐਕਸੀਡੈਂਟ ਹੋਇਆ, ਜਿੱਥੇ ਜਿਹੜੀ ਆ 7 ਲੋਕਾਂ ਦੀ ਮੌਤ ਹੋ ਗਈ ਆ। ਅਤੇ ਕਹਿੰਦੇ ਵੀ ਮੀਲਾਂ ਬੱਧੀ ਜਿਹੜਾ ਟਰੈਫਿਕ ਆ ਹਾਈਵੇ 75 ਜਿਹੜਾ ਹੈਗਾ ਉੱਥੇ ਦਾ ਫਲੋਰੀਡਾ 'ਚ, ਉੱਥੇ ਡਿਲੇ ਹੋਇਆ ਆ, ਅਤੇ ਬਹੁਤ ਜ਼ਿਆਦਾ ਜਿਹੜਾ ਟਰੈਫਿਕ ਦੀ ਕੰਡੀਸ਼ਨ ਬੈਡ ਆ। ਅਤੇ ਉੱਥੇ ਜਿਹੜੀ ਅੱਗ ਲੱਗ ਗਈ ਕਾਰਾਂ ਨੂੰ ਅਤੇ ਟਰੱਕ ਨੂੰ, ਅਤੇ ਜਿਹਦੇ ਨਾਲ ਜਿਹੜੀ ਆ ਇੰਨੇ ਲੋਕਾਂ ਦੀ ਮੌਤ ਹੋ ਗਈ। ਇੱਕ ਫॉर ਪ੍ਰੋਫਿਟ ਕਾਲਜ ਜਿਸ ਦੇ ਵਿੱਚ ਜਿਹੜੇ ਸਟੂਡੈਂਟ ਜਿਹੜੇ ਪੜ੍ਹਦੇ ਸੀਗੇ, ਪਰ ਉਹਨਾਂ ਨੂੰ ਉੱਥੇ ਪੜ੍ਹਨ ਦੇ ਲਈ ਕਿਉਂਕਿ ਮਹਿੰਗਾ ਸੀਗਾ, ਫॉर ਪ੍ਰੋਫਿਟ ਸੀਗਾ, ਅਤੇ ਉਹਨਾਂ ਨੇ ਕਾਫੀ ਲੋਨਸ ਵਗੈਰਾ ਜਿਹੜੇ ਉਹ ਲੈਣੇ ਪਏ ਉਹਨਾਂ ਨੂੰ, ਅਤੇ ਜਿਹੜੇ ਕਾਫੀ ਸਟੂਡੈਂਟਸ ਫਿਰ ਡੈਟ ਦੇ ਵਿੱਚ ਜਿਹੜੇ ਚਲੇ ਗਏ। ਅਤੇ ਹੁਣ ਉਹਨਾਂ 'ਤੇ ਜਿਹੜੀਆਂ ਐਲੀਗੇਸ਼ਨ ਜਿਹੜੀਆਂ ਇਸੇ ਚੀਜ਼ ਦੀਆਂ ਜਿਹੜੀਆਂ ਲੱਗੀਆਂ ਸੀਗੀਆਂ, ਕਰੀਅਰ ਐਜੂਕੇਸ਼ਨ ਕਾਰਪੋਰੇਸ਼ਨ ਜਿਹੜੀ ਹੈਗੀ ਆ, ਅਤੇ ਉਹਨਾਂ ਦੇ 'ਤੇ ਐਲੀਗੇਸ਼ਨ ਦੋਸ਼ ਇਹ ਸੀਗੇ
ਵੀ ਇਹਨਾਂ ਨੇ ਜਿਹੜੀਆਂ ਪਲੇਸਮੈਂਟ ਦੀਆਂ ਜਿਹੜੀਆਂ ਆਪਣੇ ਰੇਟਸ ਹੈਗੇ, ਪਲੇਸਮੈਂਟ ਰੇਟਸ ਆ, ਉਹਨਾਂ ਨੂੰ ਗਲਤ ਦੱਸਿਆ ਆ, ਅਤੇ ਜਿਹੜੇ ਨਵੇਂ ਵਿਦਿਆਰਥੀ ਉੱਥੇ ਪੜ੍ਹਨ ਆਉਂਦੇ ਸੀਗੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਹੋਰ ਹੀ ਸਬਜ਼-ਬਾਗ ਜਿਹੜੇ ਦਿਖਾ ਕੇ ਉੱਥੇ ਦਾਖਲਾ ਕਰਵਾਇਆ, ਜਿਸ ਕਰਕੇ ਉਹ ਵਿਦਿਆਰਥੀ ਕਰਜ਼ੇ ਦੇ ਭਾਰ ਹੇਠ ਜਿਹੜੇ ਦੱਬੇ ਗਏ। ਅਤੇ ਹੁਣ ਇਹ ਐਲੀਗੇਸ਼ਨ ਹੋਣ ਦੇ ਕਰਕੇ ਜਦੋਂ ਅਦਾਲਤ ਦੇ ਵਿੱਚ ਇਹ ਕੇਸ ਗਿਆ ਤਾਂ ਹੁਣ ਉਹਨਾਂ ਨੇ ਸੈਟਲਮੈਂਟ ਜਿਹੜੀ ਆ ਕੀਤੀ ਆ, ਅਤੇ ਉਹਨਾਂ ਨੇ ਆਖਿਆ ਵੀ $500 ਮਿਲੀਅਨ ਦੇ ਜਿਹੜੇ ਕਰਜ਼ੇ ਆ ਉਹਨਾਂ ਦੇ ਸਾਬਕਾ ਵਿਦਿਆਰਥੀਆਂ ਦੇ ਦੁਆਰਾ ਉਹਨਾਂ ਦੇ ਸਿਰਾਂ ਦੇ ਉੱਤੇ ਹੈਗੇ ਆ, ਉਹਨਾਂ ਨੂੰ 48 ਸਟੇਟਾਂ ਦੇ ਵਿੱਚ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਉਹ ਸੈਟਲ ਕੀਤਾ ਜਾਵੇਗਾ, ਅਤੇ ਉਹਨਾਂ ਨੂੰ ਬੇਸਿਕਲੀ ਉਸ ਦੇ ਉੱਤੇ ਲੀਕ ਮਾਰੀ ਜਾਊਗੀ। ਸੋ ਇਹ ਬਹੁਤ ਅਮਰੀਕਾ ਦੇ ਵਿੱਚ ਇੱਕ ਹੁਣ ਨਵਾਂ ਅਤੇ ਇੱਕ ਕਹਿ ਲਓ ਵੀ ਮਹਿੰਗਾ ਚੱਲਣ ਜਿਹੜਾ ਚੱਲ ਰਿਹਾ ਆ, ਵੀ ਐਜੂਕੇਸ਼ਨ ਵੀ ਲਗਾਤਾਰ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਜਾ ਰਹੀ ਆ। ਪਿਛਲੇ 20-30 ਸਾਲਾਂ ਦੇ ਵਿੱਚ ਇੱਕ ਆਮ ਕਿਤਾਬ ਦੀ ਕੀਮਤ 900 ਗੁਣਾ ਜਿਹੜੀ ਆ 900 ਗੁਣਾ ਜਿਹੜੀ ਆ ਉਹ ਵਧੀ ਹੋਈ ਆ, ਅਤੇ ਬਹੁਤ ਸਾਰੇ ਜਿਹੜੇ ਸਟੂਡੈਂਟ ਹੁਣ ਕਰਜ਼ੇ ਚੱਕ ਕੇ ਜਿਹੜੇ ਆ ਉਹ ਪਾਸ ਆਊਟ ਜਿਹੜੇ ਹੋ ਰਹੇ ਆ, ਜਿਹੜੇ ਨਹੀਂ ਅਫੋਰਡ ਕਰ ਸਕਦੇ, ਜਿਨ੍ਹਾਂ ਦੇ ਘਰ ਦੇ ਤੇ ਉਹ ਖੁਦ ਕਰਜ਼ਾ ਚੱਕ ਕੇ ਕਰਦੇ ਆ, ਉਹ ਸਾਰੀ ਉਮਰ ਕਹਿੰਦੇ ਕਰਜ਼ਾ ਲਾਉਣ ਦੇ ਵਿੱਚ ਹੀ ਉਹਨਾਂ ਦੀ ਨਿਕਲ ਜਾਂਦੀ ਆ। ਅਤੇ ਹੁਣ ਤਾਂ ਉੱਦਾਂ ਚਲੋ ਜੋਬ ਮਾਰਕੀਟ ਰੀਅਲੀ ਗੁੱਡ ਜਿਹੜੀ ਚੱਲ ਰਹੀ ਆ, ਪਰ ਫਿਰ ਵੀ ਵਿਦਿਆਰਥੀਆਂ ਦਾ ਅੰਕੜਾ ਵੀ ਨਾਲ ਦੇ ਨਾਲ ਜਿਹੜਾ ਉਹ ਵੱਧ ਰਿਹਾ ਆ, ਕਰਜ਼ਿਆਂ ਦਾ ਭਾਰ ਵੀ ਲਗਾਤਾਰ ਜਿਹੜਾ ਉਹਨਾਂ ਦੇ ਸਿਰ 'ਤੇ ਵੱਧ ਰਿਹਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੱਲ੍ਹ ਵੀ ਆਪਾਂ ਅਨਾਊਂਸ ਕੀਤਾ ਸੀ, ਇੱਕ US ਸਿਟੀਜ਼ਨ ਪੌਲ ਵੀਲਨ ਜਿਹੜਾ ਆ ਉਹਨੂੰ ਰਸ਼ੀਆ ਦੇ ਵਿੱਚ ਐਸਪੀਓਨਾਜ ਚਾਰਜ ਕਰਕੇ ਅਰੈਸਟ ਕੀਤਾ ਗਿਆ ਆ, ਅਤੇ ਹੁਣ ਜਿਹੜੀ ਆ ਕਾਫੀ ਹੋਰ ਇਨਫੋਰਮੇਸ਼ਨ ਪੌਲ ਵੀਲਨ ਬਾਰੇ ਆ ਰਹੀ। ਕਹਿੰਦੇ ਵੀ ਉਹ ਇਕੱਲਾ ਅਮਰੀਕਾ ਦਾ ਸਿਟੀਜ਼ਨ ਨਹੀਂ, ਉਹ 4 ਮੁਲਕਾਂ ਦਾ ਪਾਸਪੋਰਟ ਹੋਲਡਰ ਹੈਗਾ ਆ। ਉਹ ਕੈਨੇਡਾ ਦਾ ਵੀ ਸਿਟੀਜ਼ਨ ਆ, ਬ੍ਰਿਟਿਸ਼ ਦਾ ਵੀ ਸਿਟੀਜ਼ਨ ਆ, ਅਤੇ ਆਇਰਿਸ਼ ਦਾ ਵੀ ਸਿਟੀਜ਼ਨ ਹੈਗਾ, ਆਇਰਲੈਂਡ ਦਾ, ਅਤੇ US ਦਾ ਵੀ ਸਿਟੀਜ਼ਨ ਆ। ਸੋ ਜੇ ਕਹਿੰਦੇ ਉਹਨੂੰ ਚਾਰਜ ਕੀਤਾ ਜਾਂਦਾ ਹੈਗਾ ਅਤੇ 20 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਆ। US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਜਿਹੜੇ ਆ ਉਹਨਾਂ ਨੇ ਪਹਿਲਾਂ ਹੀ ਰਸ਼ੀਅਨ ਆਫੀਸ਼ੀਅਲ ਨੂੰ ਕੰਟੈਕਟ ਕੀਤਾ ਆ। ਹੁਣ UK ਦੀ ਗਵਰਨਮੈਂਟ ਵੀ ਜਿਹੜੀ ਕੰਟੈਕਟ ਕਰ ਰਹੀ ਆ ਵੀ ਸਾਡਾ ਸਿਟੀਜ਼ਨ ਹੈਗਾ। ਅਤੇ ਜਦੋਂ ਉਹਨਾਂ ਦੇ ਬ੍ਰਦਰ ਜਿਹੜੇ ਪੌਲ ਵੀਲਨ ਦੇ ਆ, ਡੇਵਿਡ ਵੀਲਨ ਨੂੰ ਪੁੱਛਿਆ ਵੀ ਉਹ ਇੰਨੀ ਸਿਟੀਜ਼ਨਸ਼ਿਪ ਉਹਦੇ ਕੋਲ ਕਿਉਂ ਆ, ਅਤੇ ਉਹ ਕਹਿੰਦੇ ਭਈ ਜਿਹੜਾ ਪੌਲ ਵੀਲਨ ਆ ਉਹ ਕੈਨੇਡਾ ਦੇ ਵਿੱਚ ਬੋਰਨ ਹੋਇਆ ਸੀ, ਅਤੇ ਉਹਦੇ ਪੇਰੈਂਟਸ ਜਿਹੜੇ ਆ UK ਤੋਂ ਆ, ਇਸ ਕਰਕੇ ਉਹਨਾਂ ਨੂੰ ਜਿਹੜੀ ਆ UK ਦੀ ਵੀ ਸਿਟੀਜ਼ਨਸ਼ਿਪ ਹੈਗੀ ਆ। ਉਹ ਤੋਂ ਬਾਅਦ ਉਹ USA 'ਚ ਮੂਵ ਹੋ ਗਿਆ, ਫਿਰ USA ਦੀ ਉਸਨੇ ਸਿਟੀਜ਼ਨਸ਼ਿਪ ਲੈ ਲਈ, ਅਤੇ ਆਇਰਲੈਂਡ ਦੀ ਇਸ ਕਰਕੇ ਵੀ ਉਹਦੇ ਪੇਰੈਂਟਸ ਜਿਹੜੇ ਆ ਉਹ 3rd ਜਨਰੇਸ਼ਨ ਆਇਰਿਸ਼ ਹੈਗੇ ਆ। ਇਸ ਕਰਕੇ ਕਹਿੰਦੇ ਉੱਥੇ ਦਾ ਰੂਲ ਹੈਗਾ ਵੀ ਜੇ ਤੁਹਾਡਾ 3rd ਜਨਰੇਸ਼ਨ ਤੱਕ ਵੀ ਤੁਸੀਂ ਜਿਹੜਾ ਪਾਸਪੋਰਟ ਲੈ ਸਕਦੇ ਆ। ਸੋ 4 ਕੰਟਰੀਆਂ ਦਾ ਜਿਹੜਾ ਉਹ ਸਿਟੀਜ਼ਨ ਹੈਗਾ ਆ, ਅਤੇ US ਦਾ ਮਰੀਨ ਰਿਹਾ ਆ। ਸੋ ਇਸੇ ਕਰਕੇ ਹੋ ਸਕਦਾ ਵੀ ਉਹਨਾਂ ਨੇ ਵੀ ਜਿਹੜੀ ਸ਼ੱਕ ਕੀਤੀ ਹੋਵੇ ਰਸ਼ੀਆ ਵਾਲਿਆਂ ਨੇ ਵੀ ਜਿਹੜਾ ਸਾਨੂੰ ਸਸਪੈਕਟ ਲੱਗਦਾ ਹੈਗਾ, ਪਰ ਹਜੇ ਡਿਟੇਲਸ ਹੋਰ ਜ਼ਿਆਦਾ ਨਹੀਂ ਆ ਰਹੀਆਂ। ਜੀ ਬਿਲਕੁਲ, ਇਹ ਰਸ਼ੀਆ ਅਤੇ ਅਮਰੀਕਾ ਦੇ ਦਰਮਿਆਨ, ਕਿਉਂਕਿ ਜਿੱਦਾਂ ਕੱਲ੍ਹ ਵੀ ਦੱਸਿਆ ਸੀ ਵੀ ਰਸ਼ੀਆ ਦੇ ਕਈ ਜਿਹੜੇ ਨੈਸ਼ਨਲ ਆ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਇੰਡਾਈਟ ਜਿਹੜਾ ਕੀਤਾ ਗਿਆ, ਉਹਨਾਂ ਉੱਤੇ ਜਿਹੜੇ ਦੋਸ਼ ਆ ਉਹ ਘੜੇ ਗਏ ਨੇ ਵੀ ਆਹ ਦੋਸ਼ ਇਹਨਾਂ ਦੇ ਇੱਥੇ ਹੈਗੇ ਆ। ਜਿਹੜੀ ਰਸ਼ੀਅਨ ਮੈਡਲਿੰਗ ਦੀ ਇਨਵੈਸਟੀਗੇਸ਼ਨ ਜਾਂਚ ਜਿਹੜੀ ਚੱਲ ਰਹੀ ਆ ਰੋਬਰਟ ਮਿਲਰ ਦੇ ਦੁਆਰਾ ਉਸੇ ਹੀ ਮਾਮਲਿਆਂ 'ਚ, ਸੋ ਉਹ ਵੀ ਕੁਛ ਨਾ ਕੁਛ ਜਿਹੜਾ ਆ ਇੱਧਰੋਂ ਜਿਹੜਾ ਵੀ ਕੋਈ ਜਾ ਰਿਹਾ ਉਹਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਆ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਹੋ ਸਕਦਾ ਉਹਨਾਂ ਨੂੰ, ਕਿਉਂਕਿ ਜ਼ਿਆਦਾ ਇੰਨੇ ਪਾਸਪੋਰਟ ਆ, ਉਹਦਾ ਵੀ ਜਿਹੜਾ ਆ ਭੁਲੇਖਾ ਜਿਹੜਾ ਪਿਆ ਹੋ ਸਕਦਾ ਆ। ਅਤੇ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਈਰਾਨ ਦੀ ਜਿਹੜੀ ਵਾਰਸ਼ਿਪ ਆ, ਜਿਹੜਾ ਲੜਾਕੂ ਬੇੜਾ ਹੁੰਦਾ ਆ, ਉਹ ਪਹਿਲੀ ਵਾਰੀ ਕਹਿੰਦੇ ਅਟਲਾਂਟਿਕ ਦੇ ਵਿੱਚ ਆ ਰਿਹਾ ਆ। ਇਰਾਨੀਅਨ ਜਿਹੜਾ ਉੱਥੋਂ ਦਾ ਜਿਹੜਾ ਨੈਸ਼ਨਲ ਮੀਡੀਆ ਜਾਂ ਸਟੇਟ ਰਨ ਮੀਡੀਆ ਆ, ਉੱਥੇ ਜਿਹੜੇ ਡਿਪਟੀ ਨੇਵਲ ਕਮਾਂਡਰ ਜਿਹੜੇ ਤੌਰਾਜ ਹਸਨਈ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਇੱਕ ਇਰਾਨੀਅਨ ਮਿਸ਼ਨ ਜਿਹੜੇ ਆ ਉਹ ਜਾ ਰਿਹਾ ਹੈ, ਜਿਸ ਦੇ ਵਿੱਚ ਲੜਾਕੂ ਬੇੜਾ ਉਹਨਾਂ ਦਾ ਅਟਲਾਂਟਿਕ ਓਸ਼ਨ ਦੇ ਵਿੱਚ ਜਾਵੇਗਾ ਅਤੇ 5 ਮਹੀਨੇ ਤੱਕ ਜਿਹੜਾ ਉੱਥੇ ਰਹੇਗਾ, ਅਤੇ ਕਹਿੰਦੇ ਜਲਦੀ ਇਸ ਸਾਲ ਦੇ ਵਿੱਚ ਜਾਵੇਗਾ। ਅਤੇ ਇਹ ਦੱਸਦੇ ਜਾਈਏ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਇਸ ਟਾਈਮ ਜਿਹੜੇ ਸੰਬੰਧ ਆ ਉਹ ਕਦੀ ਵੀ ਜਿਹੜੇ ਸੁਖਾਲੇ ਨਹੀਂ ਰਹੇ, ਪਰ ਹੁਣ ਤੋਂ ਜਦੋਂ ਤੋਂ ਨਵਾਂ ਪ੍ਰਸ਼ਾਸਨ ਆਇਆ ਆ ਉਹਨਾਂ ਨੇ ਈਰਾਨ ਦੇ ਉੱਤੇ ਦਬਾਅ ਜਿਹੜਾ ਆ
ਹੋਰ ਜ਼ਿਆਦਾ ਵਧਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ। ਜਿਹੜੀ ਪਰਮਾਣੂ ਸੰਧੀ ਹੋਈ ਸੀ ਅਮਰੀਕਾ ਦੀ ਅਤੇ ਈਰਾਨ ਦੀ, ਉਸ ਦੇ ਵਿੱਚੋਂ ਵੀ ਅਮਰੀਕਾ ਨੇ ਆਪਣੇ ਹੱਥ ਜਿਹੜੇ ਪਿੱਛੇ ਆ ਉਹ ਖਿੱਚ ਲਏ ਨੇ। ਸੋ ਈਰਾਨ ਵਾਲੇ ਲਗਾਤਾਰ ਆਪਣੇ ਜਿਹੜੇ ਆ ਇਹਨਾਂ ਨੇ ਕੁਛ ਮਹੀਨੇ ਪਹਿਲਾਂ ਇੱਕ ਮਿਜ਼ਾਈਲ ਵੀ ਜਿਹੜੀ ਆ ਉਹ ਟੈਸਟ ਕੀਤੀ ਸੀ। ਪਰਮਾਣੂ ਸ਼ਮਤਾ ਵਾਲੀ ਤਾਂ ਨਹੀਂ ਸੀ, ਪਰ ਵੈਸੇ ਇੱਕ ਲੌਂਗ ਰੇਂਜ ਮਿਜ਼ਾਈਲ ਜਿਹੜੀ ਆ ਲੰਬੀ ਦੂਰੀ ਤੈਅ ਕਰਨ ਵਾਲੀ ਜਿਹੜੀ ਉਹਨਾਂ ਨੇ ਟੈਸਟ ਕੀਤੀ ਸੀ। ਅਤੇ ਹੁਣ ਲੜਾਕੂ ਬੇੜੇ ਨੂੰ ਅਟਲਾਂਟਿਕ ਓਸ਼ਨ ਦੇ ਵਿੱਚ ਜਿਹੜੇ ਆ ਉਹ ਘੱਲਣ ਜਾ ਰਹੇ ਆ। ਇਹਦੇ ਨਾਲ ਤਣਾਅ ਜਿਹੜਾ ਆ ਹੋਰ ਜ਼ਿਆਦਾ ਵੱਧ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੀ ਸ਼ਿਕਾਗੋ ਦੇ ਵਿੱਚ ਸਿੱਖ ਕਮਿਊਨਿਟੀ ਆ, ਖਾਸ ਕਰਕੇ ਸਿੱਖ ਰਿਲੀਜੀਅਸ ਸੁਸਾਇਟੀ ਪੈਲੈਂਟਾਈਨ ਤੋਂ, ਉਹਨਾਂ ਨੇ ਜਿਹੜਾ ਸ਼ਿਕਾਗੋ ਦੇ ਵਿੱਚ ਸਾਲਵੇਸ਼ਨ ਆਰਮੀ ਦਾ ਆਫਿਸ ਹੈਗਾ ਆ 825 ਨਾਰਥ ਕ੍ਰਿਸਟੀਆਨਾ ਐਵਨਿਊ, ਉੱਥੇ ਜਿਹੜਾ ਆ ਫ੍ਰੀ ਲੰਗਰ ਦੀ ਜਿਹੜੀ ਸੇਵਾ ਕੀਤੀ ਅਤੇ ਉਹਦੇ ਵਿੱਚ ਹੌਟ ਮੀਲਸ ਪੂਰੇ ਸਰਵ ਕੀਤੇ ਗਏ, ਜਿਹਦੀ ਜਿਹੜੀ ਆ ਉੱਥੇ ਦੀ ਜਿਹੜੀ ਲੋਕਲ ਕਮਿਊਨਿਟੀ ਆ ਉਹਦੇ ਵੱਲੋਂ ਕਾਫੀ ਐਪਰੀਸ਼ੀਏਸ਼ਨ ਕੀਤੀ ਜਾ ਰਹੀ ਆ। ਜੀ ਜੀ, ਅਗਲੀ ਜਿਹੜੀ ਆ ਉਹ ਖਬਰ ਉਸ ਦੇ ਉੱਤੇ ਜਿਹੜੀ ਆਪਾਂ ਵੱਧਦੇ ਹਾਂ। ਜਰਮਨੀ ਤੋਂ ਜਿਹੜੀ ਖਬਰ ਆ ਰਹੀ ਆ, ਉੱਥੇ ਕਹਿੰਦੇ ਲਗਾਤਾਰ ਹੈਕਿੰਗ ਅਟੈਕਸ ਜਿਹੜੇ ਆ ਉਹ ਉਹਨਾਂ ਦੀ ਸਰਕਾਰ ਦੇ ਉੱਤੇ, ਉਹਨਾਂ ਦੇ ਸਰਕਾਰੀ ਦਫ਼ਤਰਾਂ ਦੇ ਉੱਤੇ ਜਿਹੜੇ ਆ ਉੱਤੇ ਹੋ ਰਹੇ ਆ। ਅਤੇ ਖਾਸ ਕਰਕੇ ਜਿਹੜੇ ਕਾਫੀ ਵੱਡੇ ਉੱਚੇ ਕੱਦ ਵਾਲੇ ਜਰਮਨ ਸਿਆਸਤਦਾਨ ਨੇ, ਉਹਨਾਂ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਆ ਅਤੇ ਕਾਫੀ ਜ਼ਿਆਦਾ ਪ੍ਰਾਈਵੇਟ ਡਾਟਾ ਕਹਿੰਦੇ ਆ ਉਹਨਾਂ ਦਾ ਲੂਜ਼ ਹੋਇਆ ਆ। ਜਿਹੜੇ ਹੈਕਰਸ ਆ ਉਹਨਾਂ ਨੇ ਇਹਨਾਂ ਹਾਈ ਪ੍ਰੋਫਾਈਲ ਜਿਹੜੇ ਸਿਆਸਤਦਾਨ ਆ ਉਹਨਾਂ ਦੇ ਸੈੱਲਫੋਨ ਨੰਬਰ, ਕ੍ਰੈਡਿਟ ਕਾਰਡ ਡਾਟਾ ਅਤੇ ਪ੍ਰਾਈਵੇਟ ਕਮਿਊਨੀਕੇਸ਼ਨਸ ਜਿਹੜੀਆਂ ਆ ਉਹ ਕਰਦੇ ਰਹੇ ਆ। ਆਲਮੋਸਟ ਕਹਿੰਦੇ ਸਾਰੀਆਂ ਹੀ ਜਰਮਨ ਪੋਲੀਟੀਕਲ ਪਾਰਟੀਆਂ ਦੀਆਂ ਉਸ ਦੇ ਵਿੱਚ ਉਹ ਔਨਲਾਈਨ ਜਿਹੜੀਆਂ ਉਹਨਾਂ ਨੇ ਪਾ ਦਿੱਤੀਆਂ ਹੈਗੀਆਂ ਆ। ਅਤੇ ਕਹਿੰਦੇ ਜਿਹੜੀ ਫਾਰ ਰਾਈਟ ਅਲਟਰਨੇਟਿਵ ਫਾਰ ਜਰਮਨੀ ਇੱਕ ਜਿਹੜੀ ਉੱਥੇ ਦੀ ਹੈਗੀ ਆ ਪਾਰਟੀ, ਉਹਨਾਂ ਦੇ ਪਾਰਟੀ ਮੈਂਬਰਸ ਦੇ ਜ਼ਿਆਦਾ ਉਹਨਾਂ ਦੇ ਕਹਿੰਦੇ ਸਗੋਂ ਉਹੀ ਪਾਰਟੀ ਆ ਜਿਹੜੀ ਇਸ ਹਮਲੇ ਦੇ ਵਿੱਚ ਬਚੀ ਆ। ਉਹਨਾਂ ਦੇ ਕਿਸੇ ਵੀ ਮੈਂਬਰ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਲੀਕ ਨਹੀਂ ਹੋਈ। ਅਤੇ ਜਰਮਨੀ ਦੇ ਵਿੱਚ ਵੀ ਪਿਛਲੇ ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਆ। ਅਤੇ ਉਸੇ ਦੇ ਚੱਕਰ ਦੇ ਵਿੱਚ ਹੀ ਇਹ ਜਿਹੜੀ ਇੱਕ ਫਾਰ ਰਾਈਟ ਅਲਟਰਨੇਟਿਵ ਫਾਰ ਜਰਮਨੀ ਦੀ ਇੱਕ ਸਿਆਸੀ ਜਿਹੜੀ ਕੜੀ ਆ ਉੱਥੇ ਉੱਭਰੀ ਆ। ਜੀ, ਅਤੇ ਅਗਲੀ ਖਬਰ ਜਿਹੜੀ ਆ ਉਹ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜਾ ਟਾਵਰ ਡਿਸਟ੍ਰਿਕਟ ਹੈਗਾ, ਉਸ ਏਰੀਏ ਦੇ ਵਿੱਚ ਕਈ ਬਿਜ਼ਨਸ ਜਿਹੜੇ ਆ ਉਹਨਾਂ ਦੇ ਜਿਹੜੇ ਸ਼ੀਸ਼ੇ ਆ ਕਹਿੰਦੇ ਜਿਹੜੇ ਵੈਂਡਲਸ ਆ ਉਹਨਾਂ ਵੱਲੋਂ ਤੋੜ ਦਿੱਤੇ ਗਏ। ਪਿਛਲੇ ਕੁਝ ਹਫ਼ਤੇ ਪਹਿਲਾਂ ਕਰਦਰਜ਼ ਉੱਥੇ ਇੱਕ ਟਾਊਨ ਹੈਗਾ, ਉਸ ਟਾਊਨ ਦੇ ਵਿੱਚ ਵੀ ਜਿਹੜੇ ਕਈ ਗੈਸ ਸਟੇਸ਼ਨ, ਲਿਕਰ ਸਟੋਰ ਵਾਲੇ ਆ ਉਹਨਾਂ ਨੂੰ ਰੌਬ ਕੀਤਾ ਗਿਆ ਸੀ। ਸੋ ਕਾਫੀ ਜ਼ਿਆਦਾ ਕ੍ਰਾਈਮ ਆ ਅੱਜ ਕੱਲ੍ਹ ਵਧਿਆ ਹੋਇਆ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ, ਕਿਉਂਕਿ ਜਿਹੜੇ ਲੁੱਟਮਾਰ ਬਹੁਤ ਜ਼ਿਆਦਾ ਆ ਅਤੇ ਜਿਹੜੇ ਬਿਜ਼ਨਸਸ ਆ ਉਹ ਪੰਜਾਬੀ ਕਮਿਊਨਿਟੀ ਨੂੰ ਜਿਹੜਾ ਕਾਫੀ ਹਿੱਟ ਕਰ ਰਿਹਾ, ਕਿਉਂਕਿ ਆਪਣੇ ਜਿਹੜੇ ਪੰਜਾਬੀ ਆ ਮੇਰੇ ਖਿਆਲ ਨਾਲ ਉਹ ਮੈਜੋਰਟੀ ਦੇ ਵਿੱਚ ਮੋਰ ਦੈਨ 60-70% ਜਿਹੜੇ ਉੱਥੇ ਗੈਸ ਸਟੇਸ਼ਨ, ਗਰੋਸਰੀ ਸਟੋਰਸ ਵਗੈਰਾ ਓਨ ਕਰਦੇ ਹੈਗੇ ਆ। ਜੀ, ਅਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.